ਉਹਨਾਂ ਦੀ ਸ਼ਹਾਦਤ ਤੋਂ ਬਾਅਦ ਬੀਵੀ ਮਿਲਣ ਵਾਸਤੇ ਆਂਦੀ ਸੀ। ਮਿਲਣ ਵਾਸਤੇ ਆਮਨੀ ਸੀ। ਅੱਛਾ, ਇਹ ਤੋਂ ਬਾਹਰ ਜਿਹੜੀ ਕਬਰ ਹੈ ਹਾਂ ਬਾਹਰ ਪਰਲੇ ਪਾਸੇ ਬਰੀਕ ਜੀ ਬਰੀਕ ਉਹ ਅੱਛਾ, ਉਹ ਕੁੱਤੇ ਦੀ ਕਬਰ ਹੈ। ਅੱਛਾ ਅੱਛਾ, ਇੱਥੇ ਜਾਨਵਰ ਜਿਹੜਾ जनाब ज़िबा किए जा रहे हैं। लो जी, ये देखें इधर कारें भी, गाड़ियाँ भी काफ़ी सारी आई हुई हैं। ये नीचे से व्यू इसका ये, अब मैं पहुंच गया हूँ दरबार पर। तो पार्किंग कर लिया ये गाड़ियाँ, ये भी गाड़ियाँ इस तरफ और ये सामने दरबार पार्क था। मैं बिम्बर से चला तो मेरा और चौधरी अरशद साहब का जो मीटअप पॉइंट था वो था दरबार बाबा शादी शहीद। उनकी बाइक देखी तो अभी नज़र नहीं आई। ये इधर बाबा जी बाहर खड़े हुए थे, बुज़ुर्ग थे। मैंने सोचा कि इनसे कोई हिस्ट्री मालूम होगी। मैं इनके पास आ गया, इनसे कुछ मालूमात ली। ये इधर काफ़ी गाड़ियाँ दूर दराज के इलाकों से लोग फैमिलियाँ अपनी लेके आए हैं, कुछ अपनी गाड़ियों पे आए हैं, कोई रेंट पे लेके आए हैं। मैं पूछना चाहता हूँ कि इसके बारे में थोड़ी सी हमें मालूमात दे दें ताकि हमारे नाज़रीन को पता चल जाए। जी अस्सलाम वालेकुम जी, ਤੁਹਾਡਾ ਨਾਮ ਕੀ ਜੀ ਬਜ਼ੁਰਗੋ? ਮੁਹੰਮਦ ਅਸਲਮ ਨਾਮ। ਮਾਸ਼ਾਅੱਲਾ। ਅੱਛਾ ਠੀਕ ਹੈ। ਇਹ ਜਿਹੜਾ ਉੱਪਰ ਵਾਲਾ ਇੱਕ ਰੋਡ ਹੈ, ਪਹਿਲੇ ਰੋਡ ਦਾ ਥੋੜਾ ਜਿਹਾ ਅਸੀਂ ਆਪਣੇ ਜਿਹੜਾ ਨਾ ਉਹ ਦੱਸ ਦਈਏ। ਇਹ ਜਿਹੜਾ ਉੱਪਰ ਵਾਲਾ ਰੋਡ ਜਾਂਦਾ ਨੀਚੇ ਤੇ ਜਾ ਰਿਹਾ ਨਾ, ਉਹ ਮੁਕਾਮੀ ਕਿਸੇ ਦਾ ਲੋਕਲ ਹੈ ਲੋਕਲ ਹੈ ਜੀ। ਤੇ ਜਿਹੜਾ ਉੱਪਰ ਵਾਲਾ ਰੋਡ ਉਹ ਕਿੱਧਰ ਨੂੰ ਜਾਂਦਾ ਜੀ? ਉਹ ਸਾਹਮਣੇ ਉਹ ਮੋਟਰਸਾਈਕਲ ਜਾ ਰਹੀ ਹੈ, ਉਹ ਬਾਦੀ ਅਸਮਾਨੀ ਜਾ ਰਿਹਾ, ਬਾਦੀ ਅਸਮਾਨੀ ਏਰੀਆ ਜੀ। ਚ ਅੱਗੂ ਉਹ ਜਾ ਕੇ ਫਿਰ ਗਲੀ ਨਾਲ ਮਿਲਦੀ ਹੈ। ਅੱਛਾ ਫਿਰ ਜੀ। ਗਲੀ ਤੋਂ ਭਾਵੇਂ ਮੀਰਪੁਰ ਚਲੇ ਜਾਓ, ਭਾਵੇਂ ਖੁਰਟਾ ਚਲੇ ਜਾਓ, ਖੁਰਟੂ ਭਾਵੇਂ ਕੋਟਲੀ ਚਲੇ ਜਾਓ, ਠੀਕ ਜਿੱਧਰ ਜਿੱਧਰ ਤੁਸੀਂ ਜਾਣਾ ਉਧਰ ਉਹ ਤੇ ਰਸਤਾ ਚਲੇ ਆ ਜਾਂਦਾ। ਰਸਤੇ ਚਲੇ ਜਾ, ਮੈਂ ਰੋਡ। ਅੱਛਾ, ਇਹ ਜਿਹੜਾ ਬਜ਼ੁਰਗਾਂ ਦਾ ਆਪਣਾ ਨਾਮ ਅਸਲ ਜਿਹੜਾ ਇਹ ਮਜ਼ਾਰ ਸ਼ਰੀਫ ਵਾਲੇ ਨੇ, ਇਹਨਾਂ ਦਾ ਅਸਲ ਨਾਮ ਕੀ ਹੈ? ਅਸਲ ਨਾਮ ਫਿਰ ਤਾਂ ਉਹ ਨਹੀਂ, ਅਸਾਂ ਤਾਂ ਨਹੀਂ ਪਤਾ ਬਸ ਇਤਨਾ। ਅੱਛਾ ਜੀ। ਬਾਬਾ ਸ਼ਾਦੀ ਸ਼ਹੀਦੀ ਕਹਿੰਦੇ ਸਨ, ਪਹਿਲਾਂ ਇਹ ਸ਼ਾਦੀशुदा ਸਨ। ਅੱਛਾ ਜੀ। ਫਿਰ ਕਿਸੇ ਸੁਣਿਆ ਕਿਸੇ ਮਹਾਰਾਜਾ ਨੇ ਬੱਚੀ ਨਾਲ ਇਹਨਾਂ ਦੀ ਸ਼ਾਦੀ ਹੋਈ ਸੀ, ਤੇ ਫਿਰ ਉਹ ਇਹ ਕਤਲ ਹੋਏ ਬਾਅਦ ਵਿੱਚ, ਤੇ ਫਿਰ ਇਹਨਾਂ ਦਾ ਨਾਂ ਸ਼ਾਦੀ ਸ਼ਹੀਦ ਪਿਆ ਜੀ। ਅੱਛਾ ਜੀ। ਹਾਂ, ਤੇ ਅੱਗੂ ਬੀਵੀ ਜਿਹੜੀ ਸੀ ਉਹ ਵੀ ਤੇ ਦੋਏ ਇੱਕੋ ਕਬਰਸਤਾਨ ਵਿੱਚ, ਇੱਕੋ ਕਬਰ ਵਿੱਚ ਬੀਵੀ ਮਿਲਣ ਵਾਸਤੇ ਆਮਨੀ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਬੀਵੀ ਮਿਲਣ ਵਾਸਤੇ ਆਂਦੀ ਸੀ। ਮਿਲਣ ਵਾਸਤੇ ਆਮਨੀ ਸੀ। ਅੱਛਾ। ਹਾਂ, ਤੇ ਉਹ ਜਿਹੜਾ ਕੋਈ ਸੁਣਿਆ ਬਈ ਮੌਤ ਤੱਕ ਕਹਿੰਦਾ ਬਈ ਤੂੰ ਕਿਸ ਨਾਲ ਗੱਲਾਂ ਕਰਨੀ ਹੈਗੀ। ਉਹਦੇ ਤੱਕਿਆ ਅਗਰ ਦੋਏ ਮੀਆਂ ਵੀ ਬੈਠੇ ਸਨ ਤਾਂ ਉਸ ਆ ਗਿਆ ਮੈਂ ਬੇੜੇ ਗੱਲ ਕਰ ਛੋੜੀ ਤੂੰ ਨਹੀਂ ਸੀ ਤੱਕਣਾ ਚਾਹੀਦਾ। ਅੱਛਾ। ਉਹ ਤੱਕਣੇ ਨਾਲ ਦੋਏ ਬੀਵੀ ਵੀ ਗਾਇਬ ਹੋ ਗਈ ਨਾਲ ਹੀ। ਉਹਨਾਂ ਨੇ ਕਹਿਤਾ ਆ ਜਾ ਤੂੰ ਵੀ ਕਬਰ ਦੇ ਵਿੱਚ ਹੀ। ਫਿਰ ਸਭ ਜ਼ਿਆਦਾ ਕੁਦਰਤ ਤਰਫੋਂ ਜਿਹੜਾ ਇਸ ਵਾਸਤੇ ਫਿਰ ਇਹਨਾਂ ਦਾ ਨਾਮ ਜਿਹੜਾ ਸ਼ਾਦੀ ਸ਼ਹੀਦ ਹੈ। ਸ਼ਾਦੀ ਸ਼ਹੀਦ। ਹਾਂਜੀ। ਅੱਛਾ ਬਜ਼ੁਰਗੋ, ਇਹ ਦੇਖਿਆ ਮੈਂ ਲੋਕਾਂ ਨੇ ਮੁxtਲਿਫ ਕਿਸੇ ਨੇ ਇਹ ਦੇਖੋ ਨਾ ਲੱਕੜੀਆਂ ਲਿਆਂਦੀਆਂ ਹੋਈਆਂ ਨੇ ਖੁਦ। ਤੇ ਮੈਂ ਬਾਅਦ ਦੇਖਿਆ ਕਿ ਇਹ ਜਿਹੜਾ ਨਾ ਦਰਖਤਾਂ ਦੀਆਂ ਜਿਹੜੀਆਂ ਝਾੜੀਆਂ ਵਗੈਰਾ ਕੱਟ ਕੇ ਲਿਆਂਦੇ ਨੇ, ਇਹ ਕਿਸ ਮਕਸਦ ਵਾਸਤੇ ਲਿਆਂਦੇ ਨੇ? ਇਹ ਜਿਹੜਾ ਉੱਥੇ ਲੰਗਰ ਵਗੈਰਾ ਪੱਕਦਾ ਨਾ। ਅੱਛਾ ਜੀ। ਇਹ ਉਸ ਵਾਸਤੇ ਲਿਆਉਂਦੇ ਨੇ ਕਿ ਲੰਗਰ ਪਕਾਉਣ। ਜਿਨ੍ਹਾਂ ਨੇ ਤੇ ਕੋਲ ਆਪਣੇ ਜ਼ਾਫੀ ਲੱਕੜ ਗ੍ਰਾਮ ਚ ਹੁੰਦੀ ਹੈ ਉਹ ਆਪਣੇ ਗੱਡੀ ਪਰ ਰੱਖ ਲੈ ਆਉਣੇ। ਅੱਛਾ ਠੀਕ ਹੈ। ਬਾਕੀ ਜਿਹੜੇ ਉੱਥੇ ਦੇਗ ਪਕਾਣੀ ਹੈ, ਗੋਸ਼ਤ ਪਕਾਣਾ, ਤੇ ਉਹ ਆਪਣਾ ਮੁੱਲ ਲੈਣਗੇ ਲੱਕੜ। ਉੱਥੇ ਟਾਲ ਤੱਕ, ਉੱਥੇ ਟਾਲ ਵੀ ਹੈਗਾ ਅੰਦਰ। ਟਾਲ ਲੱਗੇ, ਉਹਨਾਂ ਟਾਲਾਂ ਤੋਂ ਲੱਕੜ ਲੈ ਲੈਣੇ। ਹਾਂ ਹਾਂ। ਤੇ ਉਹ ਆਪਣੀ ਉੱਥੇ ਮੁੱਲ ਲੈ ਕੇ ਤੇ ਦੇਗ ਪਕਾ ਲੈਣੇ। ਜਿਨ੍ਹਾਂ ਕੋਲ ਉਹਨਾਂ ਘਰੋਂ ਲੈ ਆਉਣੇ। ਹਾਂ, ਜਿਹੜਾ ਨਾ ਉਹ ਹਾਈਟ ਤੇ ਬਣਿਆ ਹੋਇਆ। ਤੇ ਅਗਰ ਇੱਧਰ ਦੇਖਿਆ ਜਾਵੇ ਤੇ ਇੱਧਰ ਪਹਾੜ ਦੀ ਚੋਟੀ ਹੈ। ਇਹ ਜਿੱਧਰੋਂ ਮੋਟਰਸਾਈਕਲ ਵਾਲਾ ਆ ਰਿਹਾ ਹੈ, ਤੇ ਮੈਂ ਵੀ ਇਹੋ ਹੀ ਰਸਤਾ ਇਖਤਿਆਰ ਕੀਤਾ। ਇਹ ਨੀਚੇ ਖਾਈ ਹੈ ਕਾਫੀ ਦੂਰ ਤੱਕ, ਉਹ ਨੀਚੇ ਭੈਂਸਾਂ ਬੰਨੀਆਂ ਹੋਈਆਂ ਨੇ। ਇੱਧਰਲੀ ਸਾਈਡ ਤੇ ਜਿਹੜਾ ਨਾ ਇਹ ਦਰਬਾਰ ਹੈ, ਉੱਪਰ ਇੱਧਰ ਮਸਜਿਦ ਹੈ, ਤੇ ਬਾਕੀ ਇਹ ਜਿਹੜਾ ਮੇਨ ਗੇਟ ਹੈ। ਹੁਣ ਚੱਲਦੇ ਹਾਂ ਦਰਬਾਰ ਦੇ ਅੰਦਰ। ਇਹ ਹੈ ਮੇਨ ਗੇਟ ਦਰਬਾਰ ਦੇ ਏਰੀਏ ਦਾ। ਇਹ ਸਾਹਮਣੇ ਦੇਖੀਏ ਤੇ ਢਲਵਾਨ ਹੈ ਕਾਫੀ ਸਾਰੀ, ਦੋਨਾਂ ਸਾਈਡਾਂ ਤੇ ਦੁਕਾਨਾਂ ਨੇ। ਇਹ ਨਾਲ ਜਿਹੜੀ ਬਰਤਨ 'ਚ ਪਈ ਹੋਈ ਹੈ, ਇਹ ਜੰਗਲੀ ਮੇਰਾ ਖਿਆਲ ਅੰਜੀਰ ਹੈ। ਇਹ ਬਰਤਨ ਵਾਲੀ ਦੁਕਾਨ ਸਜਾਈ ਹੋਈ ਹੈ, ਗਲਾਸ ਨੇ, ਹਾਂਡੀਆਂ ਨੇ, ਕੱਪ ਨੇ। ਤੇ ਇਹ ਜਨਾਬ ਸ਼ਾਦੀ ਦੇ ਸਿਹਰੇ। ਤੇ ਇੱਧਰਲੀ ਸਾਈਡ ਤੇ ਵੀ ਲੋਕਾਂ ਨੇ ਆਪਣਾ ਦੁਕਾਨਾਂ ਬਣਾਈਆਂ ਹੋਈਆਂ ਨੇ ਬੱਚਿਆਂ ਦੇ ਖਿਡੌਣਿਆਂ ਵਗੈਰਾ ਵਾਸਤੇ, ਖਾਣੇ ਪੀਣੇ ਦੀਆਂ ਚੀਜ਼ਾਂ ਵਾਸਤੇ। ਜਿਹੜੇ ਲੋਕ ਆਉਂਦੇ ਨੇ ਉਹ ਖਰੀਦੋ ਫਰੋਖਤ ਵੀ ਕਰਦੇ ਨੇ ਤੇ ਬੱਚਿਆਂ ਨੂੰ ਚੀਜ਼ਾਂ ਲੈ ਕੇ ਵੀ ਦਿੰਦੇ ਨੇ। ਜਿਸ ਤਰ੍ਹਾਂ ਆਮ ਮੁੱਲ
ਦੇ ਮੁਤਾਬਕ ਮਜ਼ਾਰਾਂ ਦੇ ਉੱਪਰ ਜਿਹੜੀਆਂ ਦੁਕਾਨਾਂ ਬਣੀਆਂ ਹੁੰਦੀਆਂ ਨੇ। ਇਸ ਦੀ ਜਿਹੜੀ ਹਿਸਟਰੀ ਹੈ ਮੈਂ ਆਉਣ ਤੋਂ ਪਹਿਲੇ ਵੀ ਸੁਣੀ ਸੀ, ਤੇ ਉਹ ਇੱਕ ਅਬਹਾਮ ਜਿਹਾ ਜਿਹੜਾ ਨਾ ਉਹ ਇਸ ਦੀ ਹਿਸਟਰੀ ਦਾ। ਇਹ ਦਰਬਾਰ ਨੂੰ ਸੀੜੀਆਂ ਜਾਂਦੀਆਂ ਨੇ ਉੱਪਰ, ਨਾਲ ਹੀ ਉੱਪਰ ਦਫ਼ਤਰ ਹੈ। ਅਤੇ ਇਸੇ ਤਰ੍ਹਾਂ ਜਿਹੜਾ ਨਾ ਨਾਲ ਫਿਰ ਜਿਹੜੇ ਲੋਕ ਇੱਥੇ ਆਉਂਦੇ ਨੇ ਆਪਣਾ ਨਜ਼ਰ ਨਿਆਜ਼ ਦਿੰਦੇ ਨੇ। ਇੱਥੇ ਦੀ ਰੂਟੀਨ ਇਹ ਹੈ ਕਿ ਬੱਕਰਾ ਅਗਰ ਕੋਈ ਲੈ ਕੇ ਆਉਂਦੀ ਫੈਮਿਲੀ, ਅਤੇ ਉਸ ਬੱਕਰੇ ਦੇ ਵਿੱਚੋਂ 2.5 ਕਿਲੋ ਜਿਹੜਾ ਗੋਸ਼ਤ ਆ ਉਹ ਇੰਤਜ਼ਾਮੀਆਂ ਵਾਸਤੇ ਨਿਕਾਲਿਆ ਜਾਂਦਾ। ਇੰਤਜ਼ਾਮੀਆਂ ਵਾਸਤੇ ਉਹ ਨਿਕਾਲਿਆ ਜਾਂਦਾ ਅਤੇ ਉਹ ਕੀਤਾ ਜਾਂਦਾ ਹੋਟਲ ਵਾਲਿਆਂ ਨੂੰ ਸੇਲ। ਉਹਦੇ ਪੈਸੇ ਜਿਹੜੇ ਨੇ ਉਹ ਇੰਤਜ਼ਾਮੀਆਂ ਲੈਂਦੀ ਹੈ, ਅਤੇ ਬਾਕੀ ਜਿਹੜਾ ਗੋਸ਼ਤ ਆ ਉਹ ਪਕਾ ਕੇ ਜਿਹੜਾ ਨਾ ਉਹ ਫੈਮਿਲੀ ਖੁਦ ਖਾਂਦੀ ਹੈ। ਮੁਮਕਿਨ ਹੈ ਜਿਹੜੇ ਲੋਕ ਜ਼ਾਇਰੀਨ ਆਉਂਦੇ ਨੇ ਉਹਨਾਂ ਨੂੰ ਵੀ ਖਿਲਾਉਂਦੇ ਪਿਲਾਉਂਦੇ ਹੋਣਗੇ। ਇੱਧਰ ਕਮਰੇ ਵੀ ਬਣੇ ਹੋਏ ਨੇ ਜਿੱਧਰ ਆਪਣਾ ਫੈਮਲੀਆਂ ਬੈਠ ਕੇ ਤਾਂ ਆਪਣਾ ਖਾਣਾ ਵਗੈਰਾ ਜਿਹੜਾ ਨਾ ਉਹ ਖਾਂਦੀਆਂ ਨੇ। ਅਤੇ ਇਹ ਦਾਏਂ ਹੱਥ ਜਿਹੜੇ ਨੇ ਉਹ ਹੋਟਲ ਦਾ ਸਿਸਟਮ ਬਣਿਆ ਹੋਇਆ। ਅਤੇ ਜਿੰਨੀ ਦੇਰ ਚੌਧਰੀ ਸਾਹਿਬ ਨਹੀਂ ਆਉਂਦੇ ਮੈਂ ਉਨੀ ਦੇਰ ਤੁਹਾਨੂੰ ਜਿਹੜਾ ਨਾ ਇਹਦੇ ਦਰਬਾਰ ਬਾਬਾ ਸ਼ਾਦੀ ਸ਼ਹੀਦ ਇਹਦਾ ਜਿਹੜਾ ਨਾ ਬਰੂਨੀ ਵਿਊ ਦਿਖਾ ਦਿੰਦਾ, ਤਾਂ ਕਿ ਜਿਹੜਾ ਨਾ ਤੁਸੀਂ ਬਰੂਨੀ ਵਿਊ ਤੋਂ ਵੀ ਇੰਜੋਏ ਕਰ ਸਕੋ। ਅਤੇ ਬਾਕੀ ਦਰਬਾਰ ਦੇ ਅੰਦਰ ਵੀ ਜਾਵਾਂਗੇ, ਉਹਦੀ ਹਿਸਟਰੀ ਵੀ ਤੁਹਾਨੂੰ ਜਿਹੜਾ ਮੁਖਤਲਿਫ ਲੋਕਾਂ ਕੋਲੋਂ ਸੁਣਾਵਾਂਗੇ, ਅਤੇ ਨਾਲ ਜਿਹੜਾ ਨਾ ਉਹ ਫਿਰ ਗੱਪਸ਼ਪ ਵੀ ਹੋਏਗੀ। ਅਤੇ ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਨਾਲ ਜੁੜੇ ਰਹੇ ਹੈ ਜੇ। ਅਤੇ ਹੁਣ ਚਲੀਏ ਦਰਬਾਰ ਦੇ ਹਾਤਾ ਦੇ ਅੰਦਰ। ਬਾਈਕ ਤਾਂ ਮੈਂ ਬਾਹਰ ਖੜੀ ਕਰ ਦਿੱਤੀ ਹੈ, ਲੇਕਿਨ ਹੁਣ ਮੈਂ ਇਹ ਦਰਬਾਰ ਦਾ ਜੀ ਬਰੂਨੀ ਵਿਊ ਇੱਧਰ ਬਰਾਉਂਦੇ ਨੇ ਨਜ਼ਾਰੀਨ ਦੇ ਬੈਠਣ ਵਾਸਤੇ। ਇੱਥੇ ਉਸ ਵਕਤ ਕੁਝ ਲਗਾ ਦਿੰਦੇ ਹੋਣਗੇ ਡੈਕਸ ਵਗੈਰਾ, ਕਿਉਂ ਜੀ ਅਰਸ਼ਦ ਸਾਹਿਬ ਇੱਥੇ ਡੈਕਸ ਵਗੈਰਾ ਲਗਾਉਂਦੇ ਹੋਣਗੇ? ਹਾਂਜੀ, ਰੋਟੀ ਵੀ ਖਾਣੇ ਨਾਲੇ ਬੰਦੇ ਅੱਛਾ ਜੀ, ਰੈਸਟ ਕਰਦੇ ਨੇ ਜਿਹੜੇ ਮੁਸਾਫਰ ਦੂਰ ਤੋਂ ਆਉਂਦੇ। ਇਹ ਨਾਲ ਕਮਰੇ ਇਹਨਾਂ ਨੇ ਅੰਦਰ ਲੇਡੀਜ਼ ਖਾਣਾ ਖਾਣੇ। ਅੱਛਾ, ਇਹ ਲੇਡੀਜ਼ ਵਾਸਤੇ ਇੱਕ ਅੰਦਰ ਬੈਠ ਕੇ ਖਾਣਾ ਖਾ ਲੈਣ। ਇਹ ਦਰਬਾਰ ਦੀਆਂ ਉੱਪਰ ਜਾਣ ਵਾਸਤੇ ਸੀੜੀਆਂ। ਤਹਿਸੀਲ ਉਸਮਾਨੀਆ, ਜ਼ਿਲ੍ਹਾ ਬਿੰਬਰ, ਆਜ਼ਾਦ ਕਸ਼ਮੀਰ। ਇਹ ਉਹ ਵਾਲਾ ਹਿੱਸਾ ਹੈ ਜਿਹੜਾ ਦਰਬਾਰ ਦੇ ਉੱਪਰ ਜਾਂਦਾ। ਇਹ ਸੀੜੀਆਂ ਜਿਹੜੀਆਂ ਨੇ ਉਹ ਸਾਹਮਣੇ ਦਰਬਾਰ ਹੈ, ਅਤੇ ਸਾਰੇ ਫਰਸ਼ ਦੇ ਉੱਪਰ ਜਿਹੜਾ ਨਾ ਸੰਗੇ ਮਰਮਰ ਜਿਹੜਾ ਲੱਗਿਆ ਹੈ। 4 ਦਰਵਾਜ਼ੇ ਨੇ ਇਹਦੇ। ਜਿਹੜਾ ਇਹਦਾ ਇੱਧਰ ਕਾਰਨਰ ਵਾਲੀ ਸਾਈਡ 'ਤੇ ਜਿੱਧਰ ਜੁੱਤੀਆਂ ਉਤਾਰੀਆਂ ਗਈਆਂ ਨੇ, ਇੱਧਰ ਵੀ ਇੱਕ ਛੋਟੀ ਜਿਹੀ ਕਬਰ ਹੈ। ਉਸ ਕਬਰ ਦੀ ਵੀ ਤੁਹਾਨੂੰ ਹਕੀਕਤ ਮਕਾਮੀ ਲੋਕਾਂ ਕੋਲੋਂ ਪੁੱਛ ਕੇ ਤੇ ਦੱਸਾਂਗੇ। ਇੱਕ ਇਹ ਵਾਲਾ ਦਰਵਾਜ਼ਾ ਹੈ, ਇਸੇ ਤਰ੍ਹਾਂ ਇੱਕ ਪਰਲੀ ਸਾਈਡ 'ਤੇ ਦਰਵਾਜ਼ਾ, ਅਤੇ ਇੱਕ ਮੇਰਾ ਖੱਬੀ ਸਾਈਡ 'ਤੇ ਜਿੱਧਰ ਲੜਕਾ ਖੜਾ ਹੈ ਇੱਧਰ ਦਰਵਾਜ਼ਾ, ਅਤੇ ਇੱਕ ਮਹਿਰਾਬ ਵਾਲੀ ਸਾਈਡ 'ਤੇ ਗਲਬਨ ਦਰਵਾਜ਼ਾ। ਅੰਦਰ ਜਿਹੜੀਆਂ ਨੇ ਉਹ ਮਸਤੂਰਾਤ ਨੇ, ਮਰਦ ਕੋਈ ਵੀ ਨਹੀਂ ਹੈ। ਇਹ ਬਾਬਾ ਜੀ ਸ਼ਾਦੀ ਸ਼ਹੀਦ ਦੇ ਮਜ਼ਾਰ ਦੇ ਅੰਦਰ ਸਭ ਮਸਤੂਰਾਤ ਹੀ ਨੇ, ਮਰਦ ਕੋਈ ਨਜ਼ਰ ਨਹੀਂ ਆ ਰਿਹਾ, ਇਸ ਲਈ ਮੈਂ ਅੰਦਰ ਨਹੀਂ ਜਾਵਾਂਗਾ। ਲੋਕ ਮੰਨਤਾਂ ਜਿਸ ਤਰ੍ਹਾਂ ਮੰਨਦੇ ਨੇ, ਉਹ ਮੰਨਤਾਂ ਮੰਨ ਕੇ ਫਿਰ ਇੱਥੇ ਨੀਚੇ ਜਿਹੜਾ ਨਾ ਉਹ ਪਕਾਈ ਕਰਾਉਂਦੇ ਨੇ, ਪੈਸੇ ਦੇ ਦਿੰਦੇ ਨੇ। ਇੱਥੇ ਲੱਕੜੀ ਵੀ ਲੈ ਆਉਂਦੇ ਨੇ, ਜਿਹਨਾਂ ਲੱਕੜੀ ਘਰੋਂ ਨਹੀਂ ਲੈ ਕੇ ਆ ਸਕਦੇ ਉਹ ਇੱਥੇ ਪੈਸੇ ਦੇ ਕੇ ਪਕਾਈ ਕਰਾ ਕੇ ਤੇ ਉਹ ਫਿਰ ਤਕਸੀਮ ਕਰਦੇ ਨੇ। ਪਰਲੇ ਸ਼ਕੀ ਹੈ ਅੱਛਾ, ਉੱਪਰ ਮਸਜਿਦ ਹੈ। ਤੁਸੀਂ ਕਿਹੜੇ ਇਲਾਕੇ ਦੇ? ਕੋਟਲੀ ਜਾ ਕੇ ਤੁਹਾਡਾ ਨਾਮ ਕੀ ਹੈ ਜੀ? ਅਦਨਾਨ ਭਾਈ, ਕਿਹੜੀ ਜਗ੍ਹਾ? ਕਿਹੜਾ ਮਹੱਲਾ? ਖਾਸ ਵਜ਼ੀਰਾਬਾਦ। ਮੈਂ ਕੱਲ੍ਹ ਵਜ਼ੀਰਾਬਾਦ ਤੋਂ ਗੁਜ਼ਰ ਕੇ ਉੱਥੇ ਤੁਹਾਡੇ ਜਨਾਬ ਇੱਕ ਬੋਲੀ ਦੀ ਵੀਡੀਓ ਬਣਾ ਕੇ ਆ, ਬੜੀ ਸੋਹਣੀ ਹੈ, ਬਾਹਰ ਨਵੀਂ ਤਿਆਰ ਹੋ ਰਹੀ ਹੈ ਰੋਡ ਦੇ ਉੱਤੇ। ਅਤੇ ਤੁਸੀਂ ਕੀ ਕੰਮ ਕਰਦੇ ਹੋ? ਮੈਂ ਬਾਹਰ
ਬਾਹਰ ਕਿਹੜੀ ਜਗ੍ਹਾ? सऊदी अरेबिया ਸਾਊਦੀ ਅਰੇਬੀਆ। ਸ਼ਾਦੀ ਹੋਈ ਤੁਹਾਡੀ जी जी ਹੈ? ਅੱਛਾ, ਜੇ ਦੂਸਰੀ ਸ਼ਾਦੀ ਕਰਾਉਣ ਵਾਸਤੇ ਇੱਥੇ ਦਰਬਾਰ ਤੇ ਹਾਜ਼ਰੀ ਲਾਉਣ ਆਏ ਹੋ? नहीं बस जियारत करन आए हैं ਅੱਛਾ ਚਲੋ ਜੀ। शौक सी ਅੱਛਾ, ਬਾਬਾ ਜੀ ਕੋਲੋਂ ਕਾਫੀ ਇਸ਼ਰਾਰ ਕੀਤਾ, ਗੁਜ਼ਾਰਿਸ਼ ਕੀਤੀ ਕਿ ਤੁਸੀਂ ਕੁਝ ਸਾਨੂੰ ਇਸ ਬਾਬਾ ਜੀ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਬਾਰੇ ਕੁਝ ਮਾਲੂਮਾਤ ਦੇਵੋ। ਤੇ ਉਹ ਕਹਿੰਦੇ ਜੀ ਤੁਸੀਂ ਇੱਧਰ ਫਿਰ ਫੁਰ ਕੇ ਤੇ ਲੋਕਾਂ ਕੋਲ ਪੁੱਛ ਲਓ। ਹਾਲਾਂਕਿ ਮੇਰੇ ਤੋਂ ਪਹਿਲੇ ਜਿਹੜਾ ਨਾ ਉਹ ਇੱਕ ਲੇਡੀ ਸਨ, ਉਹਨਾਂ ਨੂੰ ਇਹ ਦੱਸ ਰਹੇ ਸਨ ਕਿ ਇਹ ਜਿਹੜੇ ਸਾਹਿਬੇ ਦਰਬਾਰ ਨੇ ਬਾਬਾ ਸ਼ਾਦੀ ਸ਼ਹੀਦ, ਉਹ ਇੱਕ ਹਿੰਦੂ ਮਹਾਰਾਜਾ ਸੀ, ਉਹਦੀ ਲੜਕੀ ਨਾਲ ਇਸ਼ਕ ਕਰਦੇ ਸਨ। ਤੇ ਜਿਸ ਵਕਤ ਉਹਨੇ ਹਿੰਦੂ ਰਾਜਾ ਨੂੰ ਪਤਾ ਚੱਲਿਆ ਤੇ ਉਹਨੇ ਇਸ ਨੂੰ ਕਤਲ ਕਰ ਦਿੱਤਾ। ਇਹਦੇ ਵਿੱਚ ਸਿਰਫ ਇਹ ਹੈ ਕਿ ਮਾਲੂਮਾਤ ਲੈਣੀ ਬਜ਼ੁਰਗ ਕਿੱਥੋਂ ਨੇ। ਹਰ ਬਜ਼ੁਰਗ ਦਾ ਕੋਈ ਨਾ ਕੋਈ ਇਲਾਕਾ ਹੁੰਦਾ, ਕੋਈ ਨਾ ਕੋਈ ਵਜ੍ਹਾ ਹੁੰਦੀ, ਕਿਸ ਤਰ੍ਹਾਂ ਉਹਨਾਂ ਨੂੰ ਪਿਆਰ ਹੋਈ ਜਾਂ ਕਿਸ ਤਰ੍ਹਾਂ ਉਹਨਾਂ ਦੀ ਕਰਾਮਾਤ। ਨਹੀਂ, ਜਿਸ ਤਰ੍ਹਾਂ ਤੁਸੀਂ ਬਾਜੀ ਉਹਨਾਂ ਨੂੰ ਦੱਸਣ ਦੇ। ਅੱਛਾ, ਕਿਸ ਤਰ੍ਹਾਂ ਬਜ਼ੁਰਗਾਂ ਦਾ ਤੁਸੀਂ ਦੱਸ ਰਹੇ ਸੀ ਬਾਜੀ ਉਹਨਾਂ ਨੂੰ? मैं सुनी सुनाई बाप दादी जी सके पहले नहीं जाते। अच्छा अच्छा ये शहीद और से किसे बंदे की तरह से इसलिए मैं सुनी सुनाई सुना है। अच्छा जी। नहीं पक्का पता कोई नहीं है कि शहीद हो ये तो जिस वक्त खचरे घोड़े पर से न तो उस वक्त माँ लिखा कि महाराज बच्चा जरा शहीद हो गया, गर्दन कटी पानी गई। बहुत जगह उस घोड़े पर। अच्छा, वो फिर जिस वक्त सारिया बंदे अगे पिछे गया तो इन्हों को कुत्ता सी जरा बहुत प्यार ना बचाना सुते वो गया है जिस सीरी उन्हें छुपाई नहीं सी ना जिन्हें उसको जाके कट लाया जी उसकी कमर हो ये पर वो तक वो परली जी कबर है पथरी गई है जी। पतली जी है, पथरी गई है नहीं है वो कैसी कबर है जी? कुत्ते नहीं। अच्छा, वो परली कुत्ते दी। हाँ, अच्छा आर्डर होया था कि अच्छा अच्छा मेरे कुत्ते नु ऐसे मेरे सामने रखना अच्छा अच्छा कमर अच्छा बनानी है। अच्छा, मतलब कि ਜਿਹੜੀ ਇਹ ਹਫਤੇ ਤੋਂ ਬਾਹਰ ਜਿਹੜੀ ਕਬਰ ਹੈ हाँ ਉਹ बाहर ਪਰਲੇ ਪਾਸੇ ਬਰੀਕ ਜੀ ਉਹ ਬਰੀਕ ਕੁੱਤੇ- ਉਹ। ਅੱਛਾ, ਉਹ ਕੁੱਤੇ ਦੀ ਕਬਰ ਹੈ। ਅੱਛਾ ਅੱਛਾ ਇਹ ਹੁਣ ਸੁਣੀ ਸੁਣਾਈ ਹਾਂਜੀ, ਸੁਣਾਉਣਾ ਬਿਲਕੁਲ ਆ, ਸਹੀ ਹੈ। ਇਹ ਰੱਬ ਹੀ ਪਤਾ ਹੈ ਹਾਂਜੀ, ਜਾਂ ਹਾਂਜੀ, ਉਸ ਵੇਲੇ ਨਹੀਂ ਆ, ਅੱਛਾ। ਬੰਦੇ ਨੂੰ ਪਤਾ ਫਿਰ ਹੈ। ਅੱਛਾ ਫਿਰ ਜਨਾਬ ਕਿ ਇਹ ਦੂਈ ਕਮਰ ਜਿਹੜੀ ਹੈ ਇਹਨਾਂ ਦੀ ਬੀਵੀ ਨਹੀਂ ਹੈ। ਅੱਛਾ, ਹਾਂ। ਇਹ ਪਹਿਲੀ ਤੇ ਗੱਲ ਇਹ ਇਸ ਬੀਵੀ ਤਰ੍ਹਾਂ ਇਸ ਤਰ੍ਹਾਂ ਨਹੀਂ ਹੈ ਹਾਂਜੀ कि उस तरह जिस तरह उन्होंने दुनिया पर होने है शर्त करनी थी, कपड़े लाने थी, इस तरह होने संगम करने तो मैं अपने कोल आना है उसको दौड़ के आई था पोटी कमर बिग बाजी शेर उन्हें खुरा लगे हो रहे पहले सकी ने सिर्फ उसने जरा चादर सी ना हाँ इतनी नज़र बाहर रखी गई। अच्छा इन्होंने हुक्मरान के पता लगे कि इच्छा नहीं दी है। अच्छा हाँ इच्छा फिर गरावे में बूटे दो हुए पैदा एक सुबह खोलो तो एक सवेर। अच्छा हूँ पता नहीं पट्टी ये या कोई उधर रखे मैं सुनी सुनाई सुना मेरी पूरा पक्का पता नहीं जी जी सच्चा मैं सुनी सुनाई सुना सुनिए। क्या हूँ जमाना से जी, जी। और कितनी सदियाँ गुजरियाँ गल सुनी सी तो पहले कुछ भी नहीं चाहिए जितनी चौथा साल आए हैं पहले 2 दफ़ा आए हैं अच्छा जी लेकिन उस वक्त ये यकीन से बनया नाम पर यार तो नहीं है सी हाँ जी लेकिन जिस तरह हुआ है ना हाँ। लेकिन पत्थर से लगा। पत्थर ना ये महला बनाना सी वो से थोड़ी जी दुकानों से ना इस तरह। ਅੱਛਾ, ਇੱਕ ਚੀਜ਼ ਪੁੱਛਣੀ ਸੀ ਕਿ ਇਹਨਾਂ ਦੀ ਸ਼ਾਦੀ ਦਾ ਵਕੂਆ ਕਿਸ ਤਰ੍ਹਾਂ ਹੋਇਆ ਤੇ ਸ਼ਹੀਦ ਕਿਸ ਤਰ੍ਹਾਂ ਹੋਏ? ये नहीं सिर्फ नहीं पता मैं तुझे ये दसिया ना कि कोई मुखालफ हुई है कि कोई गलत कम में जाने ठीक चंगे बने चले कम नहीं करने कोई नहीं करना अच्छा जैसे तू हमारी रिश्तेदारी है हाँ जी हाँ जी तो नहीं आखो जरा वो ये कम नहीं करना कुछ नहीं करना है चलो यार बनी है अमर थी ना शहीद ये कौन चाहे ना। ਤੁਹਾਡਾ ਨਾਮ ਕੀ ਹੈ ਜੀ? मेरा नाम जोएब रज़ाक ਜ਼ੁਹੇਬ रज़ाक ਰਜ਼ਾਕ। ਤੁਹਾਡਾ ਨਾਮ ਕੀ ਬਜ਼ੁਰਗੋ? ਗੁਲਾਮ ਰਸੂਲ। ਤੁਹਾਡਾ ਨਾਮ ਬੇਟੇ? नवीद रशीद। ਨਵੀਦ ਰਸ਼ੀਦ। ਬਹੁਤ ਬਹੁਤ ਮਿਹਰਬਾਨੀਆਂ ਨੇ ਬਜ਼ੁਰਗਾਂ ਦੀ, ਇਹਨਾਂ ਨੇ ਬੜੀ ਅੱਛੀ ਮਾਲੂਮਾਤ ਦਿੱਤੀਆਂ ਨੇ ਬਜ਼ੁਰਗਾਂ ਨੇ। ਜਿਹੜੇ ਅਰਸ਼ਦ ਸਾਹਿਬ ਵੀ ਆ ਗਏ ਨੇ, ਇੰਤਜ਼ਾਰ ਵੀ ਕਾਫੀ ਹੈ। अस्सलाम वालेकुम जी अस आए हैं अज दरबार शादी शहीद इसनी वीडियो तुसां तको नाल लाइक ते शेयर भी करी छोड़ो सब्सक्राइब करी छोड़ो इंशाअल्लाह अग्गें भी असां
ਜਾਸਾਂ ਤਾਂ ਤੁਸੀਂ ਹੁਣ ਵੀਡੀਓ ਪੂਰੀ ਤੱਕੀ ਕਰੋ ਜੀ ਅੱਛਾ ਅਰਸ਼ਦ ਭਾਈ ਅਸੀਂ ਹੁਣ ਕਿੱਧਰ ਜਾਣਾ ਜੀ ਦਰਬਾਰ ਤੋਂ ਅਸੀਂ ਆਏ ਅਸਾਂ ਹੁਣ ਖਾਣਾ ਖਾਣੇ ਵਾਸਤੇ ਜਾਣਾ ਤੇ ਇਹ ਕਿਹੜਾ ਕੋਈ ਹੋਟਲ ਤੁਸੀਂ ਪਸੰਦ ਕੀਤਾ ਜਨਾਬ ਬੜਾ ਜ਼ਬਰਦਸਤ ਖਾਣਾ ਪਕਾਉਣੇ ਤਾਂ ਉਹ ਵੀ ਨਮਕੀਨ ਆਂਡੀ ਕੜਾਈ ਬਾਲਟੀ ਦੇਣੀ ਕੋਈ ਅੱਛਾ ਤੇ ਇਹਨਾਂ ਦਾ ਜੀ ਦੱਸਣੇ ਆ ਨਾਲੇ ਟੇਸਟ ਚੈੱਕ ਕੀਤਾ ਹੈ ਪਹਿਲੇ ਤੁਸੀਂ ਜੀ ਪਹਿਲੇ ਵੀ ਖਾਦਾ ਬਹੁਤ ਬਿਹਤਰੀਨ ਬੜਾ ਜ਼ਬਰਦਸਤ ਸੀ ਲੋ ਜੀ ਇਹ ਆਰਡਰ ਜਾ ਰਿਹਾ ਹੈ ਇਹ ਨਮਕੀਨ ਕੜਾਈ ਦਾ क्या ही बात है वाकई अरशद साहब ले जाए ना दूर दूर तक है देखो ना जी लैके जा रहे हैं तो अरशद साहब मैं भी कह रहा कि क्यों इन्होंने इन्हों का कढ़ाई पसंद है वो जी इन्होंने देखने इतने जानवर जो जनाब ज़िबा किए जा रहे हैं उधर भी जानवर जो ना बकरे शकरे ज़िबा किए जा रहे हैं इधर भी बुचड़ तो यह होटल दरबार बाबा शादी शहीद क्या बकरा जो गोश्त वास्ते इस्तेमाल करते हो तकरीबन किन्ने वजन का होंगे वजन वजन 10 किलो ना बकरा होना 12 होना 15 होना बाबे तो नहीं जबा कर देंगे किसी नहीं बाबे बकरे है हर किस्म का बकरा अच्छा 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 नहीं मैं क्या शायद वो दूसरा होंगे है ना ताड़ा होटल भी है ना वैसे साढ़ा ये वही गोश्त होना है जो दरबार का हिस्सा रखने में 2.5 किलो फिर इसकी खरीद के आगे पढ़ाई बना के देने मतलब या किसी ना गोश्त है वो पकवाई करके देने अच्छा ਤੇ ਤੁਹਾਡਾ ਨਾਮ ਕੀ ਹੈ ਜੀ शमशेर खान ਸ਼ਮਸ਼ੇਰ ਖਾਨ ਤੁਸੀਂ ਇੱਥੋਂ ਦੇ ਰਹਿਣ ਵਾਲੇ ਮੁਕਾਮੀ जी जी ਅੱਛਾ ਤੇ ਇਹ ਕਿੰਨੇ ਅਰਸੇ ਤੋਂ ਹੋਟਲ ਚਲਾ ਰਹੇ ਜੀ इतना है 15 साल हो गए 15 ਸਾਲ ਤੋਂ ਤੁਹਾਡਾ ਨਾਮ ਕੀ ਹੈ ਜੀ कामरेज खान ਤੁਸੀਂ ਵੀ ਇੱਥੇ ਕੰਮ ਕਰਦੇ ਹੋ जी इतने कर ਚਲੋ ਹੋਰ ਵੀ ਆ ਗਿਆ ਜੀ ਇਹ ਪੂਰਾ ਬੱਕਰਾ ਆ ਗਿਆ ਜੀ ਬੱਕਰੇ ਆਈ ਜਾ ਰਹੇ ਤੇ ਇਹ ਜਿਹੜਾ ਜਨਤਾ ਨੂੰ ਜਿਹੜਾ ਨਾ ਉਹ ਪਕਾ ਕੇ ਖਵਾ ਰਹੇ ਨੇ ਕਿਆ ਹੀ ਬਾਤ ਹੈ ਇਹ ਨਾਲ ਹੀ ਜੀ ਇਹਨਾਂ ਦੀ ਇਹ ਸ਼ਾਪ ਹੈ ਤੇ ਨਾਲ ਹੀ ਇਧਰਲੀ ਸਾਈਡ ਤੇ ਜਿਹੜਾ ਨਾ ਹੋਟਲ ਦਾ ਇਹਨਾਂ ਨੇ ਅਰੇਂਜ ਕੀਤਾ ਹੈ ਇਸ ਤੋਂ ਅੱਗੇ ਹੈਗਾ ਲੇਡੀਜ਼ ਦਾ ਤੇ ਇਹ ਜੈਂਟਸ ਵਾਸਤੇ ਇਧਰਲਾ ਪੋਰਸ਼ਨ ਚਾਰ ਪਾਈਆਂ ਤੇ ਬੈਠ ਕੇ ਖਾਣਾ ਚਾਹਵੇ रेस्ट करनी चाहिए या टेबल इस्तेमाल चेयर पे करनी चाहिए वो भी है देखिए इसी होटल से शादी शहीद इन्होंने बनाई है मटन कढ़ाई नमकीन तो यह रायता है मटन कढ़ाई नमकीन बोतल ते रोटी ते नाल जनाब सलाद ते नाल सामने चोरी अरशद साहिब ते आ जाओ फिर टेस्ट लै लो ਅਸੀਂ ਖਾ ਲੈਣੇ ਤੇ ਬਾਅਦ ਤੁਹਾਡੇ ਨਾਲ ਇਨਸ਼ਾਅੱਲਾ ਫਿਰ ਗੱਲ ਕਰਨੇ ਆ